ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਵਿਊਅਰਸ, ਅੱਜ ਬਰਤਾਨੀਆ ਦੀ ਪਾਰਲੀਮੈਂਟ ਵਿੱਚ ਦੂਜੇ ਸਾਲ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਬਰਤਾਨੀਆ ਦੇ MPs ਅਤੇ ਲਾਰਡਜ਼ ਸਮੇਤ ਸਿੱਖ ਆਗੂਆਂ ਨੇ ਸ਼ਮੂਲੀਅਤ ਕੀਤੀ ਹੈ। ਇਸ ਦੇ ਨਾਲ ਬਰਤਾਨੀਆ ਦੇ ਸਿੱਖਾਂ ਵੱਲੋਂ 1984 ਵਿੱਚ ਅਕਾਲ ਤਖਤ ਤੇ ਭਾਰਤ ਸਰਕਾਰ ਵੱਲੋਂ ਕੀਤੀ ਗਈ ਫੌਜੀ ਕਾਰਵਾਈ ਵਿੱਚ ਬਰਤਾਨੀਆ ਦੀ ਉਦੋਂ ਦੀ ਸਰਕਾਰ ਦੀ ਸ਼ਮੂਲੀਅਤ ਸੰਬੰਧੀ ਮੌਜੂਦਾ ਪ੍ਰਧਾਨ ਮੰਤਰੀ ਥੈਰੇਸਾ ਮੇ ਤੇ ਲੌਬਿੰਗ ਕਰਕੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਕਲਾਸੀਫਾਈਡ ਜਾਣਕਾਰੀ ਜਨਤਕ ਕੀਤੀ ਜਾਵੇ, ਜਿਸ ਵਿੱਚ 1984 ਦੀ ਸਿੱਖ ਨਸਲਕੁਸ਼ੀ ਵਿੱਚ ਬਰਤਾਨੀਆ ਸਰਕਾਰ ਦੀ ਸ਼ਮੂਲੀਅਤ ਦਾ ਸੱਚ ਲੁਕਿਆ ਹੈ। ਇਸ ਸੰਬੰਧੀ ਅੱਜ ਅਸੀਂ UK ਤੋਂ ਸਿੱਖ ਫੈਡਰੇਸ਼ਨ ਦੇ ਜਨਰਲ ਸਕੱਤਰ ਸਰਦਾਰ ਦਵਿੰਦਰਜੀਤ ਸਿੰਘ ਨਾਲ ਗੱਲਬਾਤ ਕਰਾਂਗੇ ਅਤੇ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਿੱਖ ਨਸਲਕੁਸ਼ੀ ਵਿੱਚ ਬਰਤਾਨੀਆ ਸਰਕਾਰ ਦੀ ਸ਼ਮੂਲੀਅਤ ਤੇ ਮੌਜੂਦਾ ਸਰਕਾਰ ਦਾ ਕੀ ਸਟੈਂਡ ਹੈ ਅਤੇ ਉਹ ਸੱਚ ਬਾਹਰ ਲਿਆਉਣ ਦੀ ਆਪਣੀ ਕੋਸ਼ਿਸ਼ ਵਿੱਚ ਕੀ ਯਤਨ ਕਰ ਰਹੇ ਹਨ ਅਤੇ ਉਸ ਵਿੱਚ ਕਿੰਨੇ ਸਫਲ ਹੋਏ ਹਨ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਦਵਿੰਦਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਵਿੰਦਰਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ। ਹਾਂਜੀ ਭਾਜੀ। ਦਵਿੰਦਰਜੀਤ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਜਿਹੜਾ ਸਮਾਗਮ ਪਾਰਲੀਮੈਂਟ ਦੀ ਬਰਤਾਨੀਆ ਦੀ ਪਾਰਲੀਮੈਂਟ ਦੇ ਵਿੱਚ ਹੋਇਆ ਉਸ ਤੋਂ, ਅਤੇ ਜਿਹੜਾ ਤੁਸੀਂ ਵੀ ਇਹਦੇ ਵਿੱਚ ਜਾ ਕੇ ਆਏ ਹੋ, ਸੋ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿੱਦਾਂ ਦਾ ਰਿਸਪੌਂਸ ਐਡਮਿਨਿਸਟ੍ਰੇਸ਼ਨ ਵੱਲੋਂ ਮਿਲਿਆ ਅਤੇ ਕਿਵੇਂ ਦਾ ਜਿਹੜਾ ਮਾਹੌਲ ਹੈ, ਜਿਹੜੀ ਪਿਛਲੇ ਸਾਲ ਇਸ ਦੀ ਸ਼ੁਰੂਆਤ ਹੋਈ ਹੈ ਕਿ ਪਾਰਲੀਮੈਂਟ ਦੇ ਵਿੱਚ ਗੁਰਪੁਰਬ ਨੂੰ ਮਨਾਉਣ ਦੀ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਭਾਈ ਜਿੱਦਾਂ ਤੁਸੀਂ ਦੱਸਿਆ ਪਿਆ, ਦੂਸਰਾ ਸਾਲ ਹੈ ਜਦੋਂ ਅਸੀਂ ਇਹ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਪਾਰਲੀਮੈਂਟ ਵਿੱਚ ਮਨਾਉਂਦੇ ਹਾਂ ਜੀ। ਤਾਂ ਪਿਛਲੇ ਸਾਲ ਵੀ ਅਸੀਂ ਕਾਫੀ ਹੈਰਾਨ ਸੀ ਵੀ ਪੋਲੀਟੀਸ਼ੀਅਨ ਬਹੁਤ ਵੱਡੀ ਗਿਣਤੀ 'ਚ ਉੱਥੇ ਪਹੁੰਚੇ, ਤਕਰੀਬਨ 25-30 ਪੋਲੀਟੀਸ਼ੀਅਨ ਵੱਖਰੀਆਂ ਪਾਰਟੀਆਂ ਦੇ ਜੀ। ਤਾਂ ਨਾਲੇ ਅਸੀਂ ਪ੍ਰੋਗਰਾਮ ਇੱਦਾਂ ਦਾ ਸੈੱਟ ਕੀਤਾ ਹੁੰਦਾ ਸੀ, ਪੋਲੀਟੀਸ਼ੀਅਨ ਬਹੁਤ ਘੱਟ ਬੋਲਦੇ ਤਾਂ ਉਹ ਤਕਰੀਬਨ ਉੱਥੇ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਉੱਥੇ ਆਪ ਆਉਂਦੇ ਤੇ ਸੁਣਦੇ ਜੀ। ਤਾਂ ਅਸੀਂ ਪਿਛਲੀ ਵਾਰੀ ਕਰਕੇ ਪਹਿਲੀ ਵਾਰੀ ਕੀਤਾ ਸੀ, ਤਾਂ ਜਦੋਂ ਅਸੀਂ ਇਹ ਗੱਲ ਕੀਤੀ ਵੀ ਅਸੀਂ ਪੋਲੀਟੀਸ਼ੀਅਨ ਸਿਰਫ ਇੱਕ ਦੋ ਹੀ ਬੁਲਾਉਣੇ ਆ, ਸੀਨੀਅਰ ਪੋਲੀਟੀਸ਼ੀਅਨ, ਤਾਂ ਸਾਨੂੰ ਲੱਗਦਾ ਸੀ ਵੀ ਸ਼ਾਇਦ ਕੋਈ ਪੋਲੀਟੀਸ਼ੀਅਨ ਹੁੰਦਾ ਵੀ ਅਸੀਂ ਤਾਂ ਇੱਥੇ ਆਣ ਕੇ ਬੋਲਦੇ ਹੁੰਦੇ ਪਾਰਲੀਮੈਂਟ ਵਿੱਚ, ਤੇ ਇਹਨਾਂ ਨੂੰ ਤਾਂ ਸਾਨੂੰ ਮੌਕਾ ਨਹੀਂ ਦਿੱਤਾ। ਪਰ ਇਸ ਸਾਲ ਵੀ ਅਸੀਂ ਸਮਝਦੇ ਹਾਂ ਵੀ ਅਸੀਂ ਜਿਸ ਹਿਸਾਬ ਨਾਲ ਔਰਗਨਾਈਜ਼ ਕੀਤਾ ਸੀ ਪਿਛਲੇ ਸਾਲ ਨਾਲ ਵੀ ਵਧੀਆ ਤੌਰ ਤੇ, ਇੱਕ ਤਾਂ ਜਿਹੜਾ ਰੂਮ ਭਰਿਆ ਸੀ ਤਾਂ ਬੈਠਣ ਨੂੰ ਜਗ੍ਹਾ ਨਹੀਂ ਸੀ ਜੀ। ਦੂਸਰੇ ਪਾਸੇ ਅਸੀਂ ਕੋਸ਼ਿਸ਼ ਕੀਤੀ ਸੀ ਵੀ ਵੱਖਰੀਆਂ ਜਿਹੜੀਆਂ ਇੱਥੀਆਂ ਪੋਲੀਟੀਕਲ ਪਾਰਟੀ ਉੱਥੇ ਉਹਨਾਂ ਦੇ ਨੁਮਾਇੰਦੇ ਉੱਤੇ ਗੱਲ ਕਰਨ। ਤਾਂ ਉਹਦੇ ਵਿੱਚ ਮੈਂ ਗੱਲ ਲਿੰਕ ਅਪ 1984 ਦੇ ਇਸ਼ੂ ਨਾਲ ਵੀ ਕਰਨੀ ਆ ਜੀ। ਜਿੱਦਾਂ ਹੁਣ ਸਕਾਟਿਸ਼ ਨੈਸ਼ਨਲ ਪਾਰਟੀ ਦਾ ਡੈਪਟੀ ਲੀਡਰ ਉਹ ਉੱਥੇ ਅੱਜ ਪਹੁੰਚਿਆ ਸੀ, ਐਂਗਸ ਰੋਬਰਟਸਨ ਜੀ। ਵੈਸਟਮਿੰਸਟਰ ਵਿੱਚ ਉਹ ਲੀਡਰ ਆ ਕਿ ਨਿਕੋਲਸ ਸਟਰਜਨ ਸਾਰੀ ਪਾਰਟੀ ਦੀ ਲੀਡਰ ਹੈ, ਉਹ ਡੈਪਟੀ ਲੀਡਰ ਆ। ਤਾਂ ਉਹਨਾਂ ਨੂੰ ਵੀ ਅੱਗੇ ਵੀ ਵਾਅਦਾ ਕੀਤਾ ਸੀ 1984 ਤੇ। ਦੂਸਰੇ ਪਾਸੇ ਜਿਹੜਾ ਸ਼ੈਡੋ ਚਾਂਸਲਰ ਆ ਜੌਨ ਮੈਕਡੋਨਲਡ, ਉਹਨ ਚੇਚੇ ਤੌਰ ਤੇ ਇਸ ਪ੍ਰੋਗਰਾਮ ਵਿੱਚ ਉਹਨ ਵਾਅਦਾ ਕੀਤਾ ਸਿੱਖਾਂ ਵੀ ਅਸੀਂ ਰੁਕਣਾ ਨਹੀਂ ਜਿੰਨ ਤੱਕ ਪੂਰੀ ਸੱਚਾਈ ਬਾਹਰ ਨਹੀਂ ਆਉਂਦੀ ਜੀ। ਕਿਉਂਕਿ ਉਹਨਾਂ ਅੱਜ ਹੀ ਮੀਟਿੰਗ ਪਹਿਲਾਂ ਹੋਈ ਸੀ, ਉਹ ਆਣ ਕੇ ਉਸ ਪ੍ਰੋਗਰਾਮ 'ਚ ਪਬਲਿਕਲੀ ਗਿਆ, ਮੈਂ ਤੁਹਾਨੂੰ ਪਰਸਨਲ ਵਾਅਦਾ ਦਿੰਦਾ ਵੀ ਅਸੀਂ ਨਹੀਂ ਰੁਕਣਾ ਹੁਣ ਜੀ। ਹੋ ਸਕਦਾ ਵੀ ਆਉਣ ਵਾਲੇ 1-2 ਦਿਨਾਂ ਵਿੱਚ ਓਪੋਜੀਸ਼ਨ ਦਾ ਜਿਹੜਾ ਲੀਡਰ ਆ ਉਹ ਸ਼ਾਇਦ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਵੀ ਪਾਵੇ ਵੀ ਤੁਹਾਨੂੰ ਐਕਸ਼ਨ ਲੈਣਾ ਪੈਣਾ ਜੀ। ਤਾਂ ਨਾਲੇ ਦੂਸਰੇ ਪਾਸੇ ਅਸੀਂ ਕੋਸ਼ਿਸ਼ ਕਰੀਦੀ ਆ ਵੀ ਇਹ ਜਿਹੜਾ ਪ੍ਰੋਗਰਾਮ ਅੰਗਰੇਜ਼ੀ ਵਿੱਚ ਅਸੀਂ ਕਹਿੰਦੇ ਆ ਐਨ ਈਵਨਿੰਗ ਆਫ ਸੈਲੀਬ੍ਰੇਸ਼ਨ, ਇੰਸਪੀਰੇਸ਼ਨ ਐਂਡ ਰੈਕਗਨੀਸ਼ਨ ਜੀ, ਕਿ ਜਿੱਥੇ ਆਪਾਂ ਗੁਰੂ ਨਾਨਕ ਦੇਵ ਦੇ ਗੁਰਪੁਰਬ ਤੇ ਇਕੱਠੇ ਹੁੰਦੇ ਆ, ਅਸੀਂ ਚਾਹੁੰਦੇ ਹਾਂ ਵੀ ਇਸ ਮੌਕੇ ਤੇ ਅਸੀਂ ਆਪਣੀ ਕਮਿਊਨਿਟੀ ਵਿੱਚ ਜਿਹੜੇ ਲੋਕ ਵੱਖਰੇ ਥਾਂ ਤੇ ਸੇਵਾ ਕਰ ਰਹੇ ਆ, ਉਹ ਭਾਵੇਂ ਪੋਲੀਟਿਕਸ ਵਿੱਚ ਹੋਵੇ, ਸਪੋਰਟਸ ਵਿੱਚ ਹੋਵੇ, ਐਜੂਕੇਸ਼ਨ 'ਚ ਹੋਵੇ, ਅਸੀਂ ਉਹਨਾਂ ਨੂੰ ਉੱਥੇ ਸਨਮਾਨਿਤ ਕੀਤਾ ਸੀਗਾ। ਪਿਛਲੀ ਸਾਲ ਜਦੋਂ ਇਹ ਸ਼ੁਰੂ ਅਸੀਂ ਕੀਤਾ ਸੀ ਤਾਂ ਜਿੰਨੇ ਵੀ ਸੱਜਣ ਜਿਹਨਾਂ ਨੂੰ ਵੋਟ ਦਿੱਤੀ, ਕਾਫੀ ਉਹ ਜਿੱਦਾਂ
ਇਮੋਸ਼ਨਲ ਹੋ ਗਿਆ ਸੀ ਕਿ ਉਹਨਾਂ ਨੂੰ ਪਤਾ ਨਹੀਂ ਸੀਗਾ। ਇਸ ਸਾਲ ਵੀ ਅਸੀਂ 10 ਵੋਟਾਂ ਦਿੱਤੀਆਂ ਤਾਂ ਮੈਂ ਇਹ ਸੱਚਮੁੱਚ ਪੁੱਛੋ ਵੀ ਉਹ ਕਾਫੀ ਜਿੱਦਾਂ ਕਈ ਜਿਹੜੇ ਹੁਣ ਇੱਕ ਜਿਹੜਾ ਵੋਟ ਪੋਲੀਟਿਕਸ ਦਾ ਸੀ ਉਹਦਾ ਨਾਂ ਹੈਗਾ ਜਾਜ਼ ਅਠਵਾਲ, ਉਹ ਸਿੰਘ ਸਿੱਖੀ ਸਰੂਪ 'ਚ ਆ ਤਾਂ ਉਹ ਇੱਕ ਲੋਕਲ ਸੰਸਥਾ ਦਾ ਲੀਡਰ ਆ, ਪਰ ਉਹ ਕਹਿੰਦਾ ਮੇਰੇ ਕੋਲ ਲਫ਼ਜ਼ ਨਹੀਂ ਗਿਆ ਇੱਥੇ ਗੱਲ ਕਰਨ ਲਈ ਕਿ ਮੈਂ ਇੰਨਾ ਹੈਰਾਨ ਸੀ ਵੀ ਤੁਸੀਂ ਮੈਨੂੰ ਗੁਰੂ ਨਾਨਕ ਦੇਵ ਦੇ ਗੁਰਪੁਰਬ ਤੇ ਵੀ ਸਨਮਾਨਿਤ ਕੀਤਾ ਪਾਰਲੀਮੈਂਟ ਵਿੱਚ। ਤੇ ਇਹ ਵੀ ਅਸੀਂ ਸਮਝਦੇ ਵੀ ਸਿੱਖਾਂ ਨੂੰ ਇੱਥੇ ਰੈਕਗਨਾਈਜ਼ ਕਰਨਾ ਵੱਖਰੇ ਵੱਖਰੇ ਥਾਂ ਤੇ ਜਿਹੜੇ ਸੇਵਾ ਕਰ ਰਹੇ ਆ, ਉਹ ਵੀ ਇੱਕ ਹੌਸਲਾ ਮਿਲਦਾ ਜਿਹੜੇ ਉੱਥੇ ਸਿੱਖ ਹੁੰਦੇ ਆ, ਨੌਜਵਾਨ ਹੁੰਦੇ ਆ। ਤਾਂ ਅਸੀਂ ਸਮਝਦੇ ਹਾਂ ਵੀ ਇਹ ਅਸੀਂ 2-3 ਵਾਰੀ ਇਹ ਤੋਂ ਵੱਧ ਉੱਥੇ ਬੰਦੇ ਅੱਜ ਜਾ ਸਕਦੇ ਪਰ ਰੂਮ ਇੰਨਾ ਵੱਡਾ ਨਹੀਂ ਸੀ। ਪੋਲੀਟੀਸ਼ੀਅਨ ਨੂੰ ਆਪ ਹੀ ਕਹਿੰਦੇ ਸੀ, ਕਹਿੰਦੇ ਵੀ ਅਗਲੇ ਸਾਲ ਤੋਂ ਸੋਚਣਾ ਪੈਣਾ ਸ਼ਾਇਦ ਬਾਹਰ ਵੱਡਾ ਕੋਈ ਵੈਨਿਊ ਹਾਇਰ ਕਰਨ ਪੈਣਾ। ਦੇਖੋ ਅਸੀਂ ਪਾਰਲੀਮੈਂਟ ਵਿੱਚ ਚਾਹੁੰਦੇ ਹਾਂ ਬਿਕਾਜ਼ ਇਹਦਾ ਵੀ ਕੋਈ ਮਾਇਨਾ ਰੱਖਦਾ। ਜੀ ਬਿਲਕੁਲ। ਦਵਿੰਦਰਜੀਤ ਸਿੰਘ ਜੀ, ਹੁਣ ਅਸੀਂ ਗੱਲ ਕਰੀਏ 1984 ਦੀ, ਜਿਹੜੀ ਕਿ ਅਟੈਕ ਹੋਇਆ ਭਾਰਤ ਦੇ ਵਿੱਚ ਦਰਬਾਰ ਸਾਹਿਬ ਜਿਹੜਾ ਕੰਪਲੈਕਸ ਹੈਗਾ ਅਕਾਲ ਤਖਤ ਸਾਹਿਬ ਤੇ ਭਾਰਤ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਤੇ ਫੌਜੀ ਜਿਹੜੀ ਕਾਰਵਾਈ ਹੋਈ ਉਹਦੇ ਵਿੱਚ ਬਰਤਾਨੀਆ ਦੀ ਕੀ ਸ਼ਮੂਲੀਅਤ ਸੀ ਇਹਦੇ ਬਾਰੇ? ਜਿਹੜੇ ਡਾਕੂਮੈਂਟ ਸੀਗੇ ਉਹ ਡੀਕਲਾਸੀਫਾਈ ਹੋਏ ਤਾਂ ਗੱਲ ਸਾਹਮਣੇ ਆਈ। ਤੇ ਜਿਹੜਾ ਹੁਣ ਤੱਕ ਦਾ ਸਮਾਂ ਹੈਗਾ, ਤੁਸੀਂ ਹੁਣ ਜਿਹੜੀ ਮੌਜੂਦਾ ਪ੍ਰਧਾਨ ਮੰਤਰੀ ਹੈਗੀ ਹੈ ਬਰਤਾਨੀਆ ਦੀ, ਥਰੇਸਾ ਮੇ, ਉਹਨਾਂ ਦੇ ਉੱਪਰ ਇੱਕ ਪ੍ਰੈਸ਼ਰ ਬਿਲਡਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਉਹ ਜਿਹੜੇ ਡਾਕੂਮੈਂਟਸ ਨੇ ਉਹਨਾਂ ਨੂੰ ਕੰਪਲੀਟਲੀ ਡੀਕਲਾਸੀਫਾਈ ਕੀਤਾ ਜਾ ਸਕੇ ਤਾਂ ਕਿ ਜਿਹੜਾ ਉਹ ਸੱਚ ਹੈਗਾ ਉਹ ਸਿੱਖ ਕੌਮ ਦੇ ਸਾਹਮਣੇ ਤੇ ਜਿਹੜੀ ਬਾਕੀ ਦੁਨੀਆ ਹੈਗੀ ਆ ਉਹਨਾਂ ਦੇ ਸਾਹਮਣੇ ਆ ਸਕੇ। ਸੋ ਇਹਦੇ ਵਿੱਚ ਤੁਸੀਂ ਅੱਜ ਦੀ ਡੇਟ ਦੇ ਵਿੱਚ, ਜਿਵੇਂ ਤੁਸੀਂ ਹੁਣ ਮੈਂ ਤੁਹਾਡੀ ਪ੍ਰੈਸ ਰਿਲੀਜ਼ ਵੀ ਦੇਖ ਰਿਹਾ ਸੀ, ਤੇ ਉਹਦੇ ਵਿੱਚ ਤੁਸੀਂ ਯਤਨ ਕਰ ਰਹੇ ਹੋ ਐਗਜ਼ੈਕਟਲੀ, ਤੇ ਤੁਸੀਂ ਅੱਜ ਤੱਕ ਹੁਣ ਕੀ ਤੁਸੀਂ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਦੱਸ ਸਕਦੇ ਹੋ? ਭਾਈ ਦੇਖੋ, ਇੱਕ ਤਾਂ ਪਿੱਛੇ ਆਉਣਾ ਪੈਂਦਾ ਵੀ ਜੋ 2014 ਵਿੱਚ 30 ਸਾਲਾਂ ਬਾਅਦ ਜਦੋਂ ਪਹਿਲੋਂ ਪੇਪਰ ਨਿਕਲੇ ਸੀ ਜੀ, ਉਦੋਂ ਇੱਕਦਮ ਸਰਕਾਰ, ਡੇਵਿਡ ਕੈਮਰਨ ਪ੍ਰਧਾਨ ਮੰਤਰੀ ਸੀ, ਤੇ ਉਸੇ ਦਾ ਜਦੋਂ ਪੇਪਰ ਨਿਕਲਿਆ ਸੀ ਵੀ ਸ਼ਾਇਦ ਇੱਥੇ ਯੂਕੇ ਦੀ ਸਰਕਾਰ ਕੋਈ ਹੱਥ ਸੀਗਾ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਜੀ, ਉਦੋਂ ਹੀ ਉਹਨੇ ਇੱਕ ਇੰਟਰਨਲ ਰਿਵਿਊ ਅਨਾਉਂਸ ਕਰਤੀ ਸੀ ਜਰਮਨੀ ਹੇਵਰਡ ਤੋਂ, ਜਿਹੜਾ ਕੈਬਨਿਟ ਸੈਕਟਰੀ ਸੀਨੀਅਰ ਸਿਵਲ ਸਰਵੈਂਟ ਆ। ਤਾਂ ਉਹ ਉਹਨਾਂ ਨੂੰ ਰਿਵਿਊ ਕਰਕੇ ਉਹ ਤਕਰੀਬਨ 2.5 ਹਫ਼ਤਿਆਂ ਵਿੱਚ ਪਾਰਲੀਮੈਂਟ ਵਿੱਚ ਰਿਪੋਰਟ ਪੇਸ਼ ਕੀਤੀ, ਉੱਤੇ ਬਹਿਸ ਵੀ ਹੋਈ ਜੀ। ਅਸੀਂ ਉਸ ਮੌਕੇ ਤੇ ਅਸੀਂ ਐਕਚੁਅਲੀ ਕੁਦਰਤੀ ਸੀ ਵੀ ਅਸੀਂ ਨੈਸ਼ਨਲ ਮੀਡੀਆ ਵਿੱਚ ਬਿਆਨ ਦਿੱਤਾ ਸੀ ਵੀ ਇਹ ਜਿਹੜੀ ਰਿਪੋਰਟ ਹੋਊਗੀ ਇਹ ਸਾਡੇ ਹਿਸਾਬ ਨਾਲ ਵਾਈਟ ਵਾਸ਼ ਆ ਜੀ, ਕਿਉਂਕਿ ਸਾਨੂੰ ਬੜੀ ਜਿੱਥੇ ਅਸੀਂ 30 ਸਾਲ ਵੇਟ ਕਰ ਰਹੇ ਸੀ, ਅਸੀਂ 2-3 ਹਫ਼ਤਿਆਂ ਵਿੱਚ ਸਾਰੀ ਰਿਪੋਰਟ ਪੇਸ਼ ਕਰਕੇ ਪਾਰਲੀਮੈਂਟ ਵਿੱਚ ਰੱਖਣੀ, ਸਾਡੇ ਹਿਸਾਬ ਨਾਲ ਉਹ ਸਕੋਪ ਬਹੁਤ ਲਿਮਿਟਡ ਸੀ ਜੀ। ਉੱਥੇ ਪਰ ਫੇਰ ਵੀ ਤੁਹਾਨੂੰ ਪਤਾ ਵੀ ਸਰਕਾਰਾਂ ਇਸ ਪੱਖੋਂ ਬਹੁਤ ਤੇਜ਼ ਹੁੰਦੀਆਂ। ਉਹਨਾਂ ਕਿਹਾ ਵੀ ਇਹਨਾਂ ਨੇ ਕਦੇ 23,000 ਡਾਕੂਮੈਂਟ ਦੇਖੇ ਆ, 200 ਫਾਈਲ ਤੋਂ ਉੱਪਰ ਦੇਖੇ, ਉਹਨਾਂ ਬਹੁਤ ਵੱਡੀ ਚੀਜ਼ ਬਣਾ ਦਿੱਤੀ ਵੀ ਅਸੀਂ ਬਹੁਤ ਇਹਦੇ ਵਿੱਚ ਐਫਰਟ ਲਾਇਆ ਵੀ ਸੱਚਾਈ ਬਾਹਰ ਆਵੇ। ਤੇ ਉਸ ਤੋਂ ਬਾਅਦ ਕਿਉਂਕਿ ਅਸੀਂ 1-2 ਮੀਟਿੰਗਾਂ ਮਿਨਿਸਟਰਾਂ ਨੇ ਵੀ ਫਿਰ ਕੀਤੀਆਂ ਬਾਅਦ 'ਚ, ਪਰ ਤਕਰੀਬਨ ਸਰਕਾਰ ਨੇ ਉਹ ਟਾਲਣ ਦੀ ਕੋਸ਼ਿਸ਼ ਕੀਤੀ ਜੀ। ਤੇ ਉਹਦੇ ਨਾਲ ਹੀ ਇੱਕ ਹੋਰ ਪ੍ਰਧਾਨ ਮੰਤਰੀ ਨੇ, ਕਿਉਂਕਿ ਉਹਨਾਂ ਐਕਚੁਅਲੀ 2 ਰਿਪੋਰਟਾਂ ਦੀ ਮੰਗ ਕੀਤੀ, ਤੇ ਇੱਕ ਤਾਂ ਸੀਗੀ ਜਿਹੜੀ 2-3 ਹਫ਼ਤਿਆਂ ਵਿੱਚ ਪੇਸ਼ ਹੋ ਗਈ ਸੀ ਜੀ, ਇੱਕ ਹੋਈ ਸੀ ਤਕਰੀਬਨ 8 ਮਹੀਨਿਆਂ ਬਾਅਦ ਅਗਸਤ 2014 ਵਿੱਚ, ਤੇ ਉਹ ਸੀ ਰਿਪੋਰਟ ਕਿ ਇਹ ਜਿਹੜਾ ਪੇਪਰ ਬਾਹਰ ਨਿਕਲਿਆ ਸੀ ਜੀ, ਇਹ ਨਿਕਲਣਾ ਬਾਹਰ ਨਹੀਂ ਚਾਹੀਦਾ, ਤੇ ਮੈਨੂੰ ਉਹਦੇ ਬਾਰੇ ਵੀ ਰਿਪੋਰਟ ਚਾਹੀਦੀ ਆ। ਤੇ ਇੱਥੇ ਜੁਆਇੰਟ ਇੰਟੈਲੀਜੈਂਸ ਕਮੇਟੀ ਦਾ ਚੇਅਰ ਉਹਨੂੰ ਰਿਪੋਰਟ ਕੀਤੀ ਸੀ, ਸਰ ਐਲਨ ਦਾ ਨਾਮ ਸੀ, ਤੇ ਉਹਨੇ ਕਿਹਾ ਸੀ ਵੀ ਏਦਾਂ ਦੇ ਡਾਕੂਮੈਂਟ ਮੁੜ ਕੇ ਬਾਹਰ ਆਉਣੇ ਨਹੀਂ ਚਾਹੀਦੇ ਜੀ। ਤੇ ਇਹ ਬਹੁਤ ਜ਼ਰੂਰੀ ਹੈ ਅੰਡਰਸਟੈਂਡ ਕਰਨ ਨੂੰ, ਬਿਕਾਜ਼ ਇੱਕ ਕਿਸਮ ਦਾ ਸਰਕਾਰ ਕਹਿੰਦੀ ਵੀ ਆਮ ਲੋਕਾਂ ਨੂੰ ਪਤਾ ਨਹੀਂ ਹੋਣਾ ਚਾਹੀਦਾ ਵੀ ਸਰਕਾਰ ਏਦਾਂ, ਕੋਈ ਵੀ ਸਰਕਾਰ ਏਦਾਂ ਦਾ ਕੰਮ ਕਰ ਸਕੇ ਜੀ। ਤਾਂ ਉਸ ਤੋਂ ਬਾਅਦ ਅਸੀਂ ਦੇਖਿਆ ਵੀ ਤਕਰੀਬਨ 90% ਜਿਹੜੀਆਂ ਹੁਣ ਫਾਈਲਾਂ ਨਿਕਲਣੀਆਂ ਚਾਹੀਦੀਆਂ 30 ਸਾਲ ਬਾਅਦ, ਉਹ ਸਰਕਾਰ ਹਰ ਇਸ਼ੂ ਤੇ ਕੱਢਣੋਂ ਹਟ ਗਿਆ ਜੀ। ਸਿਰਫ ਸਿੱਖਾਂ ਦੇ ਮਸਲਿਆਂ 'ਚ ਨਹੀਂ,
ਤੇ ਇੱਥੇ ਕਾਫੀ ਅੱਗੇ ਚਰਚਾ ਪੋਲੀਟੀਸ਼ੀਅਨ ਪਾਰਲੀਮੈਂਟ ਚੱਲ ਰਹੀ ਸੀ ਵੀ ਸਰਕਾਰ ਹੁਣ ਬਹੁਤ ਕੇਅਰਫੁਲ ਹੋ ਗਈ, ਬਿਕਾਜ਼ ਜਦੋਂ ਆਪਾਂ 30 ਸਾਲ ਪਹਿਲੋਂ ਜਾਂਦੇ ਉਦੋਂ ਯੂਕੇ 'ਚ ਮਾਰਗਰਟ ਥੈਚਰ ਦੀ ਸਰਕਾਰ ਸੀ, ਤਾਂ ਉਹ ਇੱਕ ਕਿਸਮ ਦੀ ਇੱਦਾਂ ਹੀ ਲੀਡਰ ਸੀ। ਹੁਣ ਕਈ ਕੰਮ ਕੀਤੇ ਸੀ ਜਿਹੜੇ ਉਹ ਚਾਹੁੰਦੇ ਨੇ ਵੀ ਉਹ ਪੂਰੀ ਗੱਲ ਬਾਹਰ ਆਵੇ। ਹੁਣ ਅਸੀਂ ਕੀ ਕੀਤਾ ਭਾਈ ਵੀ ਅਸੀਂ ਜਿਹੜਾ ਓਰੀਜਨਲ ਰਿਸਰਚਰ ਸੀ ਜਿਹਨੂੰ ਪੇਪਰ ਟੋਲੇ ਸੀ, ਉਹਦਾ ਨਾਮ ਹੈਗਾ ਫਿਲ ਮਿਲਰ, ਤਕਰੀਬਨ ਸੈਕਟਰੀਏਸ਼ਨ ਯੂਕੇ ਨਾਲ ਉਦੋਂ ਤੋਂ ਅੱਜ ਤੱਕ ਕੰਮ ਕਰ ਰਿਹਾ ਜੀ। ਕਿਉਂਕਿ ਜਦੋਂ ਵੀ ਕੋਈ ਫਾਈਲ ਰਿਲੀਜ਼ ਹੁੰਦੀ ਆ ਉਹ ਤਕਰੀਬਨ ਦੇਖਦਾ ਸੀ, ਜੋ ਚੀਜ਼ਾਂ ਕੱਢਦਾ ਸੀ ਵੀ ਆਹ ਫਾਈਲ ਚੋਂ ਆਹ ਚੀਜ਼ ਦੇਖਣ ਲਈ ਮਿਲੀ 1984 ਚੋਂ 1985 ਚੋਂ। ਪਰ ਜਿਹੜੀ ਖਾਸ ਅਸੀਂ ਉਡੀਕ ਕਰ ਰਹੇ ਸੀ ਉਹ ਸੀਗੀਆਂ ਜਿਹੜੀਆਂ ਇੱਥੇ ਦੀ ਫੋਰਨ ਆਫਿਸ ਆ ਜੀ, ਉਹਨਾਂ 1984 ਦੀਆਂ ਫਾਈਲਾਂ ਰਿਲੀਜ਼ ਨਹੀਂ ਕੀਤੀਆਂ ਸੀ। ਓਕੇ। 26 ਅਗਸਤ 2016 ਵਿੱਚ 32 ਸਾਲ ਬਾਅਦ ਉਹਨਾਂ ਪਹਿਲੀਆਂ ਫਾਈਲਾਂ ਰਿਲੀਜ਼ ਕੀਤੀਆਂ। ਤੇ ਪੂਰੇ ਇੱਕ ਹਫ਼ਤੇ ਵਿੱਚ ਸਾਡੇ ਰਿਸਰਚ ਨੇ ਇੱਕ ਡਾਕੂਮੈਂਟ ਲੱਭ ਲਿਆ ਸੀ ਜਿਹਦੇ ਵਿੱਚ ਸਾਨੂੰ ਪਤਾ ਸੀ ਵੀ ਹੁਣ ਅਸੀਂ ਸਰਕਾਰ ਨੂੰ ਇੱਕ ਕਿਸਮ ਦਾ ਚੈਲੰਜ ਕਰ ਸਕਦੇ ਹਾਂ ਜੀ। ਤੇ ਇੱਥੇ ਤਾਂ ਕਾਫੀ ਚਰਚਾ ਨੈਸ਼ਨਲ ਮੀਡੀਆ 'ਚ ਵੀ ਹੋਈ, ਪੋਲੀਟੀਸ਼ਨਾਂ 'ਚ ਵੀ ਹੋਈ, ਕਿਉਂਕਿ ਅਸੀਂ ਕੀ ਕੀਤਾ ਵੀ ਅਸੀਂ ਪਹਿਲੋਂ ਇੱਕ ਸਰਕਾਰ ਨਾਲ ਮੀਟਿੰਗ ਹੋਈ ਸੀ ਇੱਕ ਰਾਊਂਡ ਟੇਬਲ 12 ਸਤੰਬਰ ਨੂੰ, ਤੋਂ ਉਸ ਤੋਂ ਬਾਅਦ ਅਸੀਂ ਦੂਸਰੇ ਦਿਨ 13 ਸਤੰਬਰ ਨੂੰ ਇੱਥੇ ਦਾ ਜਿਹੜਾ ਫੋਰਨ ਸੈਕਟਰੀ ਆ ਉਹਨੂੰ ਚਿੱਠੀ ਲਿਖੀ ਸੀ ਜੀ। ਦੇਖੋ ਸਾਨੂੰ ਇੱਕ ਕਾਗਜ਼ ਮਿਲ ਗਿਆ ਜਿਹਦੇ ਵਿੱਚ ਸਾਨੂੰ ਲੱਗਦਾ ਵੀ ਜੋ ਕੁਛ ਤੁਸੀਂ 2014 ਵਿੱਚ ਪਾਰਲੀਮੈਂਟ ਵਿੱਚ ਦੱਸਿਆ ਸੀ ਜੀ, ਜਿਹੜੀ ਰਿਵਿਊ ਕੀਤੀ ਸੀ ਸ਼ਾਇਦ ਉੱਤੇ ਵੀ ਹੁਣ ਕਾਫੀ ਸ਼ੱਕ ਹੋਵੇ। ਤਾਂ ਉਹਨਾਂ ਨੇ ਕੀ ਕੀਤਾ ਵੀ 13 ਸਤੰਬਰ ਅਸੀਂ ਚਿੱਠੀ ਪਾਈ, 20 ਸਤੰਬਰ ਦਾ ਜਵਾਬ ਆ ਗਿਆ ਮਿਨਿਸਟਰ ਤੋਂ। ਦੇਖੋ ਇੱਥੇ ਆਮ ਤੌਰ ਤੇ ਜੇ ਕੋਈ ਪੋਲੀਟੀਸ਼ੀਅਨ ਵੀ ਮਿਨਿਸਟਰ ਨੂੰ ਲਿਖੇ ਤਾਂ ਉਹ 3-4 ਹਫ਼ਤੇ ਲਾਉਂਦੇ ਜੀ, ਪਰ ਜਿਹੜਾ ਇੱਕ ਜਥੇਬੰਦੀ ਨੂੰ ਹਫ਼ਤੇ ਵਿੱਚ ਮਿਨਿਸਟਰ ਦਾ ਜਵਾਬ ਆਉਣਾ, ਇਹਦਾ ਮੇਰਾ ਕੋਈ ਨਾ ਕੋਈ ਗੱਲ ਜ਼ਰੂਰ ਉਹਨਾਂ ਸੀਰੀਅਸਲੀ ਲੈ ਜੀ। 20 ਤਰੀਕ ਨੂੰ ਸਾਨੂੰ ਚਿੱਠੀ ਆਉਂਦੀ ਆ ਤੇ 21 ਸਤੰਬਰ ਨੂੰ ਜਿਹੜੀਆਂ ਇਹਨਾਂ 32 ਸਾਲ ਬਾਅਦ ਫਾਈਲਾਂ ਕੱਢੀਆਂ ਸੀ, ਇਹਨਾਂ ਤਕਰੀਬਨ 33 ਫਾਈਲਾਂ ਚੱਕ ਲਈਆਂ ਉੱਥੋਂ ਨੈਸ਼ਨਲ ਆਰਕਾਈਵਜ਼ ਤੋਂ ਜੀ। ਪੂਰੇ 11 ਦਿਨ ਪਹਿਲੋਂ ਇੱਥੇ ਟਾਈਮਜ਼ ਨੈਸ਼ਨਲ ਨਿਊਜ਼ਪੇਪਰ ਉਹਨਾਂ ਇਹ ਹੈਡਲਾਈਨ ਆਈ ਸੀ ਵੀ ਇਹ ਸਰਕਾਰ ਇਹ ਚੀਜ਼ ਨੂੰ ਲੁਕਾਉਣਾ ਚਾਹੁੰਦੇ ਵੀ ਜੋ ਕੁਛ ਇਹਨਾਂ ਨੂੰ 1984 ਵਿੱਚ ਕੀਤਾ ਜੀ। ਤੇ ਉਹਨਾਂ ਫਾਈਲਾਂ ਕਿਉਂ ਇੰਨੀ ਛੇਤੀ ਚੱਕੀਆਂ। ਹੁਣ ਸਰਕਾਰ ਦਾ ਅੱਜ ਵੀ ਅਸੀਂ ਮੀਟਿੰਗ ਉਹਨਾਂ ਨੇ ਕੀਤੀ ਸੀ ਤਾਂ ਉਹ ਕਹਿੰਦੇ ਵੀ ਦੇਖੋ ਅਸੀਂ ਫਾਈਲਾਂ ਚੱਕੀਆਂ ਸੀ ਕਰਕੇ ਸਾਨੂੰ ਤੁਸੀਂ ਹੁਣ ਦੱਸਿਆ ਸੀ ਵੀ ਤੁਹਾਨੂੰ ਕੁਛ ਮਿਲ ਗਿਆ, ਅਸੀਂ ਵੀ ਦੇਖਣਾ ਸੀ ਵੀ ਕੀ ਮਿਲਿਆ ਹੋਊਗਾ ਜੀ। ਪਰ ਉਹਨਾਂ ਦੀ ਜਿਹੜੀ ਪ੍ਰੋਬਲਮ ਸੀ ਵੀ ਜਿਸ ਫਾਈਲ ਤੋਂ ਸਾਨੂੰ ਪੇਪਰ ਮਿਲਿਆ ਸੀ ਉਹ ਫਾਈਲ ਉਹਨਾਂ ਚੱਕੀ ਨਹੀਂ ਤੇ ਉਹਨਾਂ ਨੂੰ ਪਤਾ ਨਹੀਂ ਲੱਗਾ। ਤੇ ਫਿਰ ਜਦੋਂ ਅਸੀਂ ਵਕੀਲ ਰਾਹੀਂ ਚਿੱਠੀ ਪਾਈ ਵੀ ਦੇਖੋ ਉਹ ਹੁਣ ਮੈਂ ਉਸ ਚਿੱਠੀ ਬਾਰੇ ਜ਼ਿਕਰ ਕਰਨਾ, ਉਹ ਚਿੱਠੀ ਦਾ ਤਰੀਕ ਹੈਗੀ 3 ਜੁਲਾਈ 1984 ਜੀ। ਉਹ ਇੱਕ ਨੋਟ ਆ ਫਾਈਲ ਵਿੱਚ ਜਿਹਦੇ ਵਿੱਚ ਉਹ ਕਹਿ ਰਿਹਾ ਵੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਜੂਨ 1984 ਉਸ ਤੋਂ ਬਾਅਦ ਇੰਡੀਆ ਸਰਕਾਰ ਨੇ ਇੱਥੇ ਦੀ ਸਰਕਾਰ ਨੂੰ ਯੂਕੇ ਵਿੱਚ ਅਪਰੋਚ ਕੀਤੀ ਵੀ ਅਸੀਂ ਇੱਕ ਨੈਸ਼ਨਲ ਸਿਕਿਉਰਿਟੀ ਗਾਰਡ ਬਣਾਉਣਾ ਜੀ ਤੇ ਸਾਨੂੰ ਹੈਗੀ ਮਦਦ ਦੀ ਲੋੜ। ਤੇ ਉਸ ਨੋਟ ਵਿੱਚ ਲਿਖਿਆ ਵੀ ਇੱਕ 3 ਜੁਲਾਈ ਦਾ ਨੋਟ ਆ ਉਹ ਇੱਕ ਹੋਰ ਤਰੀਕ ਜਾਂ ਵੀ 28 ਜੂਨ 1984 ਵਿੱਚ। ਤਾਂ ਇਹਦਾ ਮੈਨਾਂ ਵੀ ਉਹਨਾਂ ਜੂਨ ਵਿੱਚ ਮੰਗ ਕੀਤੀ ਇੰਡੀਆ ਨੇ ਜੀ। ਇਹਨਾਂ ਦੇ ਆਪਸ ਵਿੱਚ ਵਿਚਾਰ ਚੱਲ ਰਹੇ ਸੀ ਤੇ 3 ਜੁਲਾਈ ਦੇ ਪੇਪਰ ਲਿਖਿਆ ਸੀ ਆਪਾਂ ਨੂੰ SAS ਜਿਹੜੀ ਇੱਥੇ ਹੈਗੀ ਆ ਅਲੀਟ ਆਰਮੀ ਦੀ ਯੂਨਿਟ ਜੀ, ਉਹਨਾਂ ਨੂੰ ਆਪਾਂ ਨੂੰ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ। ਤਾਂ ਉਹਦਾ ਰੀਜ਼ਨ ਭਾਈ ਇਹ ਬਹੁਤ ਇੰਪੋਰਟੈਂਟ ਆ ਕਿ ਜਦੋਂ 2014 ਵਿੱਚ ਇੱਥੇ ਦਾ ਫੋਰਨ ਸੈਕਟਰੀ ਪਾਰਲੀਮੈਂਟ ਵਿੱਚ ਹੁਣ ਕਿਹਾ ਸੀ ਵੀ ਮੈਂ ਤੁਹਾਨੂੰ ਵਾਅਦਾ ਦੇਣਾ ਜੀ, ਜਿਹੜਾ ਮਿਲਟਰੀ ਅਸਿਸਟੈਂਸ ਦਿੱਤੀ ਸੀ ਉਹ ਸਿਰਫ ਇੱਕ ਵਾਰੀ ਦਿੱਤੀ ਸੀ, ਜਿਹੜਾ ਇਹਨਾਂ ਫਰਵਰੀ 1984 ਵਿੱਚ ਦਿੱਤੀ ਸੀ। ਉਸ ਤੋਂ ਬਾਅਦ ਅਸੀਂ ਮਦਦ ਨਹੀਂ ਦਿੱਤੀ ਤੇ ਸਾਡੇ ਕੋਈ ਹੱਥ ਨਹੀਂ ਗਾ। ਹੁਣ ਚੇਚੇ ਤੌਰ ਤੇ ਕਿਹਾ ਸੀ
ਜੀ ਹੁਣ ਜਿਹੜੀ ਨੈਸ਼ਨਲ ਸਿਕਿਉਰਿਟੀ ਗਾਰਡ ਆ, ਇਹ ਨੈਸ਼ਨਲ ਸਿਕਿਉਰਿਟੀ ਗਾਰਡ ਜੁਲਾਈ 1984 ਚ ਬਣਾਈ ਸੀ। ਉਹਨਾਂ ਦੇ ਆਪਰੇਸ਼ਨ ਪਹਿਲੇ 4 ਸਾਰੇ ਪੰਜਾਬ ਚ ਹੋਏ, ਜਿਹਦੇ ਵਿੱਚ ਆਪਰੇਸ਼ਨ ਬਲੈਕ ਥੰਡਰ 1, ਬਲੈਕ ਥੰਡਰ 2 ਆ। ਤੇ ਅਸੀਂ ਕਿਹਾ ਵੀ ਫਿਰ ਦੇਖੋ, ਨਹੀਂ ਤਾਂ ਪਾਰਲੀਮੈਂਟ ਨੂੰ ਮਿਸਲੀਡ ਕੀਤਾ ਗਿਆ 2014 ਵਿੱਚ। ਜੀ ਇਹ ਚੀਜ਼ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ। ਇਹ ਪੇਪਰ ਉਸ ਸਮੇਂ ਦੇ ਆ, ਜੂਨ 1984 ਵਿੱਚ, 3 ਜੁਲਾਈ 1984। ਤੇ ਦੂਸਰੇ ਪਾਸੇ ਜਿਹੜੀ ਰਿਵਿਊ ਫਿਰ ਜਰਮੀ ਹਿਲ ਨੇ ਕੀਤੀ, ਉਹ ਫਿਰ ਅਨਰਿਲਾਇਬਲ ਆ ਜੀ। ਜੇ ਉਹਨੇ ਮਿਸ ਕਰਤੀ ਚੀਜ਼, ਉਹਦੇ ਨਾਲ ਇੱਥੇ ਗੱਲ ਏਦਾਂ ਬਣ ਗਈ ਵੀ ਜਦੋਂ ਤੁਸੀਂ ਫਾਈਲਾਂ ਚੱਕ ਲਈਆਂ, ਉਹਦੇ ਨਾਲ ਹੋਰ ਸਸਪੀਸ਼ਨ ਵੱਧ ਗਈ। ਇਹਨਾਂ ਨੂੰ ਹੁਣ ਆਪ ਯਕੀਨ ਹੈ ਨਹੀਂ ਵੀ ਜਿਹੜਾ ਅਸੀਂ ਕੰਮ 2014 ਚ ਕੀਤਾ ਵੀ ਸ਼ਾਇਦ ਉਹਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ। ਤਾਂ ਉਹਦੇ ਨਾਲ ਹੀ ਭਾਈ ਵੀ ਹਜੇ ਬਹੁਤ ਫਾਈਲ ਆਇਆ, ਤਕਰੀਬਨ 40 ਤੋਂ ਉੱਪਰ ਫਾਈਲਾਂ ਜਿਹੜੀਆਂ ਇੱਥੇ ਦੀਆਂ ਫੋਰਨ ਆਫਿਸ ਤੇ ਇੰਡੀਆ ਦੇ ਸੰਬੰਧ ਵਿੱਚ 1984 ਵਿੱਚ ਜਿਹੜੀਆਂ ਇਹ ਰਿਲੀਜ਼ ਨਹੀਂ ਕਰ ਰਹੇ, ਪਰ ਜਿਨ੍ਹਾਂ ਦਾ ਸਾਨੂੰ ਫਾਈਲ ਰੈਫਰੈਂਸ ਦਾ ਨਾਂ ਪਤਾ। ਤਾਂ ਇੱਕ ਫਾਈਲ ਆ, ਫਾਈਲ ਦਾ ਨਾਂ ਹੈ ਇੰਡੀਅਨ ਨੈਸ਼ਨਲ ਸਿਕਿਉਰਿਟੀ ਗਾਰਡ। ਜੀ ਅਸੀਂ ਕਿਹਾ ਵੀ ਦੇਖੋ, ਜੇ ਤਾਂ ਤੁਸੀਂ ਕਹਿੰਦੇ ਆ ਵੀ ਤੁਸੀਂ ਮਦਦ ਨਹੀਂ ਕੀਤੀ ਸੀ, ਫਿਰ ਤੁਹਾਡੇ ਕੋਲ ਫਾਈਲ ਤੇ ਕੀ ਆ? ਵੀ ਜੇ ਤਾਂ ਤੁਸੀਂ ਕੁਛ ਕੀਤਾ ਹੈ ਤਾਂ ਹੀ ਤਾਂ ਫਾਈਲ ਤੁਸੀਂ ਬਣਾਈ ਹੈ। ਜੀ ਤੇ ਜੇ ਫਾਈਲ ਵਿੱਚ ਇਹੀ ਆ ਵੀ ਉਹਨਾਂ ਨੂੰ ਮੰਗ ਕੀਤੀ ਸੀ, ਅਸੀਂ ਨਾ ਕਰਤੀ, ਫਿਰ ਉਹਦੇ ਵਿੱਚ ਲੁਕਾਉਣ ਦੀ ਲੋੜ ਕੀ ਆ? ਉਹ ਫਾਈਲ ਓਪਨ ਕਰੋ। ਤੇ ਉਹਦੇ ਨਾਲ ਤਕਰੀਬਨ ਅਸੀਂ ਟਰੀਸਾ ਮੇ ਜਿਹੜੀ ਇੱਥੇ ਦੀ ਪ੍ਰਧਾਨ ਮੰਤਰੀ, ਕਿਉਂਕਿ ਉਹਨੂੰ ਇੰਡੀਆ ਜਾਣਾ ਸੀ ਜੀ, ਇਹ ਖਬਰਾਂ ਲੱਗੀਆਂ 2 ਦਿਨ ਪਹਿਲੋਂ ਇੰਡੀਆ ਜਾਣ ਤੋਂ। ਤੇ ਇੱਕ ਦਿਨ ਪਹਿਲੋਂ ਸਾਰੇ ਇੰਡੀਆ ਦੇ ਪੇਪਰਾਂ 'ਚ ਲੱਗੀਆਂ ਸੀ ਖਬਰਾਂ ਵੀ ਇੱਥੇ ਦੀ ਜਿਹੜੀ ਆਪੋਜੀਸ਼ਨ ਪਾਰਟੀ ਆ, ਲੇਬਰ ਪਾਰਟੀ ਆ, ਉਹਦਾ ਡੈਪਟੀ ਲੀਡਰ ਸੀ, ਉਹਨੂੰ ਉਸ ਹਫ਼ਤੇ ਮਿਲੇ ਸੀ। ਤਾਂ ਉਹਨ ਬਿਆਨ ਦਿੱਤਾ ਸੀ ਵੀ ਇੱਥੇ ਦਾ ਪ੍ਰਧਾਨ ਮੰਤਰੀ ਉਹਨੂੰ ਸਿੱਖਾਂ ਨੂੰ ਦੱਸਣਾ ਚਾਹੀਦਾ ਇੰਡੀਆ ਜਾਣ ਤੋਂ ਪਹਿਲੋਂ ਵੀ ਅਸਲੀ ਕੀ ਹੋਇਆ ਸੀ। ਜੀ ਤੇ ਜਦੋਂ ਉਹ ਇੰਡੀਆ ਵਿੱਚ 3 ਦਿਨ ਸੀ, ਤਾਂ ਅਸੀਂ ਕਾਫੀ ਜਿੱਦਾਂ ਤਕਰੀਬਨ 10,000 ਈਮੇਲ ਫੋਰਨ ਆਫਿਸ, ਫੋਰਨ ਸੈਕਟਰੀ ਤੇ ਹੋਮ ਸੈਕਟਰੀ ਨੂੰ ਭੇਜੇ ਹੈ, ਕਿਉਂਕਿ ਅਸੀਂ ਪ੍ਰੈਸ਼ਰ ਥੋੜ੍ਹਾ ਜਿਹਾ ਰੱਖਣਾ ਸੀ ਵੀ ਇਹਨਾਂ ਨੂੰ ਵੀ ਜੇ ਉੱਪਰੋਂ ਵੀਕਐਂਡ ਸੀਗਾ ਵੀ ਇਹਨਾਂ ਨੂੰ ਪਤਾ ਲੱਗੇ ਵੀ ਸਿੱਖ ਵਾਲੇ ਖੁਸ਼ ਨਹੀਂ ਗਏ ਵੀ ਜੋ ਹੁਣ ਬਾਹਰ ਨਿਕਲਿਆ। ਜੀ ਉਸ ਤੋਂ ਬਾਅਦ ਜਦੋਂ ਇਹ ਵਾਪਸ ਆ ਗਏ, ਅਸੀਂ ਟਾਰਗੇਟ ਸੈੱਟ ਕੀਤਾ ਸੀ ਵੀ ਅਸੀਂ 100 ਇੱਥੇ ਦੇ ਐਮਪੀਆਂ ਤੋਂ ਚਿੱਠੀਆਂ ਪਾਉਣੀਆਂ ਆ 10 ਦਿਨਾਂ ਵਿੱਚ ਵੀ ਆਹ ਇਸ਼ੂ ਆ, ਤੁਸੀਂ ਪ੍ਰਧਾਨ ਮੰਤਰੀ ਨੂੰ ਪੁੱਛੋ ਵੀ ਹੁਣ ਕੀ ਕਰੋਗੀ। ਜੀ ਤਾਂ ਦੇਖੋ ਇੰਨਾ ਪੋਜ਼ਿਟਿਵ ਰਿਸਪੌਂਸ ਸਿੱਖਣ ਆਇਆ ਵੀ ਅਸੀਂ ਤਕਰੀਬਨ 5 ਦਿਨਾਂ ਵਿੱਚ 120 ਪੋਲੀਟੀਸ਼ਨ, ਜਿਹੜੀ ਅੱਜ ਕੱਲ੍ਹ ਤੁਸੀਂ ਦੇਖੀ ਹੋਣੀ 120 ਪੋਲੀਟੀਸ਼ਨ, ਜਿਹਦੇ ਵਿੱਚ ਸਮਝ ਲਓ ਵੀ 50 ਸਰਕਾਰ ਦੇ ਪੋਲੀਟੀਸ਼ਨ ਉਹਨਾਂ ਨੂੰ ਚਿੱਠੀਆਂ ਗਈਆਂ। ਤਾਂ ਅੱਜ ਹੀ ਸਾਨੂੰ ਪਤਾ ਲੱਗਾ ਵੀ ਇੰਡੀਆ ਤੋਂ ਜਿਹੜਾ ਡੈਪਟੀ ਹਾਈ ਕਮਿਸ਼ਨਰ ਬ੍ਰਿਟਨ ਚੰਡੀਗੜ੍ਹ, ਡੇਵਿਡ ਲੈਲੀਅਟ, ਉਹਨਾਂ ਨਾਲ ਮੀਟਿੰਗ ਹੋਈ ਸੀ। ਉਹ ਚੇਚੇ ਤੌਰ ਤੇ ਆਇਆ ਸੀ ਤੇ ਨਾਲੇ ਗੁਰਪੁਰਬ ਦੇ ਇਵੈਂਟ ਤੇ ਵੀ ਬੋਲਿਆ ਸੀ। ਜੀ ਉਹ ਕਹਿੰਦਾ ਵੀ ਕੱਲ ਇੱਕ ਸਰਕਾਰੀ ਮੀਟਿੰਗ ਹੋਈ ਸੀ, ਵੱਖਰੇ ਵੱਖਰੇ ਮਹਿਕਮਾ ਤੇ ਉਹ ਬੰਦੇ ਇਕੱਠੇ ਕੀਤੀ 1984 ਦੇ ਪੇਪਰਾਂ ਬਾਰੇ। ਉਹ ਕਹਿੰਦਾ ਵੀ ਥੋੜੇ ਜਿਹਾ ਦਿਨ ਆ ਵੀ ਸਰਕਾਰ ਤੁਹਾਨੂੰ ਜਵਾਬ ਦੇਊਗੀ। ਜੀ ਹੁਣ ਦੇਖੋ ਇਹ ਇੱਕ ਕਿਸਮ ਦਾ ਸਾਨੂੰ ਅਸੀਂ ਕਿਸੇ ਵਕੀਲ ਨਾਲ ਚਿੱਠੀ ਪਾਈ ਆ, ਹੁਣ ਉਹਨਾਂ ਨੂੰ ਵਕੀਲ ਨੂੰ ਹੀ ਵਾਪਸ ਕਰਨੀ ਹੈ ਇਹ ਜਿੱਦਾਂ ਉਹਨਾਂ ਦਾ ਜਵਾਬ। ਪਰ ਅਸੀਂ ਮਹਿਸੂਸ ਕਰਦੇ ਹਾਂ ਵੀ ਸਰਕਾਰ ਨੂੰ ਥੋੜ੍ਹੇ ਜਿਹਾ ਹੁਣ ਇਹ ਗੱਲ ਸੀਰੀਅਸ ਲਿਜਾਣੀ ਪਊਗੀ। ਤੇ ਜਿਹੜੀ ਅੱਜ ਅਸੀਂ ਉਹਨਾਂ ਨਾਲ ਗੱਲ ਉੱਥੇ ਕਰਕੇ ਆਏ, ਜਿਹੜੀ ਬਹੁਤ ਘੱਟ ਹੈ ਬਾਹਰ ਅਸੀਂ ਕੀਤੀ ਆ, ਪਰ ਅਸੀਂ ਉਹਦੀ ਤਿਆਰੀ 2014 ਦੀ ਕਰ ਰਹੇ ਹਾਂ। ਜੀ ਜਿੱਦਾਂ ਉਹ ਫਾਈਲਾਂ ਨਿਕਲਦੀਆਂ ਸੀ, ਸਾਨੂੰ ਹੋਰ ਵੀ ਬਹੁਤ ਇਨਫੋਰਮੇਸ਼ਨ ਮਿਲਣ ਲੱਗ ਪਈ ਵੀ ਹਜੇ ਤੱਕ ਜਿੰਨੀਆਂ ਆਪਾਂ ਗੱਲ ਕੀਤੀਆਂ ਉਹ ਕੀਤੀਆਂ ਵੀ ਇੱਥੇ ਦੀ ਸਰਕਾਰ, ਯੂਕੇ ਨੇ ਸਰਕਾਰ, ਮਿਲਟਰੀ ਐਡਵਾਈਸ ਨੇ ਤਾਂ ਅਸਿਸਟੈਂਸ ਇੰਡੀਆ ਸਰਕਾਰ ਨੂੰ ਦਿੱਤਾ ਦਰਬਾਰ ਸਾਹਿਬ ਦੇ ਹਮਲੇ ਕਰਨ 'ਚ। ਜੀ ਉਸ ਤੋਂ ਬਾਅਦ ਜਿਹੜਾ ਕਹਿ ਰਹਾ ਵੀ ਨੈਸ਼ਨਲ ਸਿਕਿਉਰਿਟੀ ਗਾਰਡ ਬਣਾਉਣ। ਪਰ ਅਸੀਂ ਉਹਨਾਂ ਨੂੰ ਅੱਜ ਦੱਸ ਕੇ ਉੱਥੇ ਆਏ ਆ ਵੀ ਸਾਡੇ ਕੋਲ ਸਿਰਫ ਇਹੀ ਨਹੀਂ, ਸਾਡੇ ਕੋਲ ਇਹ ਵੀ ਇਨਫੋਰਮੇਸ਼ਨ ਹੈਗਾ ਕਿ ਉਸ ਸਮੇਂ ਵਿੱਚ
ਇੰਦਰਾ ਗਾਂਧੀ ਤੇ ਮਾਰਗਰਟ ਥੈਚਰ ਨੇ ਆਪਸ ਵਿੱਚ ਇੱਥੇ ਦੇ UK ਦੇ ਸਿੱਖਾਂ ਤੇ ਕਿੱਦਾਂ ਦਬਾਅ ਪਾਇਆ ਜੀ, ਜਿਹਦੇ ਵਿੱਚ ਕਈ ਚੀਜ਼ਾਂ ਬਾਹਰ ਆਈਆਂ ਤੇ ਕਈ ਚੀਜ਼ਾਂ ਅਸੀਂ ਕਿਹਾ ਵੀ ਜਦੋਂ ਉਹ ਬਾਹਰ ਆਈਆਂ ਇੱਥੇ ਦੇ ਮੀਡੀਆ ਨੇ ਤੇ ਇੱਥੇ ਦੇ ਪੋਲੀਟੀਸ਼ੀਅਨਾਂ ਨੇ ਵੀ ਅਪਸੈਟ ਹੋਣਾ ਵੀ ਇੱਕ ਪਾਸੇ ਤੁਸੀਂ ਕਹਿੰਦੇ ਵੀ ਇੰਡੀਆ ਨਾਲ ਸਾਡਾ ਜਿਹੜਾ ਟ੍ਰੇਡ ਬਹੁਤ ਜ਼ਰੂਰੀ ਆ ਵੀ ਅਸੀਂ ਸਮਝਦੇ ਵੀ ਤੁਸੀਂ ਉਹਨਾਂ ਨੂੰ ਜੇ ਮਿਲਟਰੀ ਇਕੁਇਪਮੈਂਟ ਵੇਚਣੀਆਂ ਜੀ, ਹੋ ਸਕਦਾ ਵੀ ਤੁਹਾਨੂੰ ਮਦਦ ਵੀ ਕਰਨੀ ਪੈਂਦੀ ਆ, ਕੋਈ ਸਲਾਹ ਦੇਣੀ ਪੈਂਦੀ ਆ, ਪਰ ਦੂਸਰੇ ਪਾਸੇ ਜਿਹੜੇ ਸਾਡੇ ਇੱਥੇ ਰਹਿੰਦੇ ਸੀ ਉਹਨਾਂ ਕੀ ਕਸੂਰ ਸੀ ਜੀ, ਜੇ ਉਹਨਾਂ ਦੇ ਤੁਸੀਂ ਮੁਜ਼ਾਹਰੇ ਰੋਕੇ ਨਹੀਂ ਤਾਂ ਇੱਥੇ ਤੱਕ ਵੀ ਬੰਦਿਆਂ ਨੂੰ ਡਿਪੋਰਟ ਕੀਤਾ, ਜਿਹੜੇ ਡਿਪੋਰਟ ਕਰਕੇ ਉਹ ਜੇਲ੍ਹ 'ਚ ਵੀ ਗਿਆ, ਟੋਰਚਰ ਵੀ ਹੋਏ। ਜਦੋਂ ਅਸੀਂ ਗੱਲਾਂ ਬਾਹਰ ਨਹੀਂ ਆਵਾਂਗੇ ਉਹ ਫਿਰ ਅੰਗਰੇਜ਼ੀ ਦਾ ਲਫ਼ਜ਼ ਆ ਰੈਂਡੇਸ਼ਨ ਜੀ, ਰੈਂਡੇਸ਼ਨ ਹੋਣ ਨਵਾਂ ਲਫ਼ਜ਼ ਸੀਗਾ, ਪਰ ਅਸੀਂ ਕਿਹਾ ਇਹ ਤਾਂ 30 ਸਾਲ ਪਹਿਲੋਂ ਸਿੱਖਾਂ ਨਾਲ ਹੋਣ ਲੱਗ ਪਿਆ। ਜਿਹੜੀ ਗੱਲ ਹਜੇ ਤੱਕ ਚਲੋ ਬਾਹਰ ਨਹੀਂ ਆਈ ਵੀ ਸਰਕਾਰਾਂ ਨੇ ਆਪਸ ਵਿੱਚ ਰਲ ਕੇ ਬਾਹਰਲੇ ਸਿੱਖਾਂ ਨੂੰ ਜਿਹੜੀ ਚਲੋ ਸਿੱਖਾਂ ਦੀ ਆਵਾਜ਼ ਸੀ ਉਸ ਸਮੇਂ ਤੇ ਸਿੱਖਾਂ ਨੂੰ ਬਦਨਾਮ ਕਿੱਦਾਂ ਕਰਨ ਦੀ ਕੋਸ਼ਿਸ਼ ਕੀਤੀ ਜੀ। ਤੇ ਮੈਨੂੰ ਲੱਗਦਾ ਜੇ ਆਪਾਂ ਕੈਨੇਡਾ ਦੀ ਗੱਲ ਵੀ ਕਰੀਏ, ਏਅਰ ਇੰਡੀਆ ਦੀ ਜਹਾਜ਼ ਦੀ ਸੌਫਟ ਟਾਕ ਦੀ ਬੁੱਕ, ਉਹ ਮੈਨੂੰ ਲੱਗਦਾ ਵੀ ਇਹ ਵੀ ਗੱਲਾਂ ਸ਼ਾਇਦ ਜੇ ਪ੍ਰੋਪਰਲੀ ਇਨਵੈਸਟੀਗੇਟ ਹੋਣ ਹੋ ਸਕਦਾ ਵੀ ਇਹ ਇੰਡੀਆ ਸਰਕਾਰ ਦੀ ਪਾਲਿਸੀ ਜਿੱਥੇ ਵੀ ਸਿੱਖ ਰਹਿੰਦੇ ਆ ਸਿੱਖ ਐਕਟਿਵ ਆ ਵੀ ਇਹਨਾਂ ਨੂੰ ਇਹਨਾਂ ਦੀ ਮੂਵਮੈਂਟ ਨੂੰ ਬਦਨਾਮ ਕਰਨ ਲਈ ਉਹਨਾਂ ਨੇ ਬਹੁਤ ਵੱਡੇ ਸਟੈਪ ਲਏ, ਜਿਹਦੇ ਵਿੱਚ ਉਹਨਾਂ ਨੇ ਇਹ ਵੀ ਦੇਖਿਆ ਵੀ ਜੇ ਇਨੋਸੈਂਟ ਬੰਦੇ ਵੀ ਮਰਦੇ ਆ ਜੀ, ਸਾਨੂੰ ਕੋਈ ਪਰਵਾਹ ਨਹੀਂ, ਅਸੀਂ ਉਹ ਵੀ ਕਰ ਸਕਦੇ ਹਾਂ, ਪਰ ਅਸੀਂ ਇਸ ਮੂਵਮੈਂਟ ਨੂੰ ਇਹਨਾਂ ਦੀ ਜ਼ਰੂਰ ਡੈਮੇਜ ਕਰਨਾ ਚਾਹੁੰਦੇ ਹਾਂ। ਜੀ, ਦਵਿੰਦਰਜੀਤ ਸਿੰਘ ਜੀ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਜਿਹੜੀਆਂ 2014 ਦੇ ਵਿੱਚ ਇਹਨਾਂ ਨੇ ਗੱਲਾਂ ਕਹੀਆਂ ਓਫੀਸ਼ੀਅਲੀ ਬ੍ਰਿਟਿਸ਼ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹਦੇ ਵੱਲੋਂ ਕਿਹਾ ਗਿਆ, ਉਹਦੇ ਤੇ ਵੀ ਜਿਹੜੇ ਰੀਸੈਂਟਲੀ ਡਾਕੂਮੈਂਟਸ ਤੁਹਾਡੇ ਸਾਹਮਣੇ ਆਏ ਆ ਉਹਦੇ ਤੇ ਫਿਰ ਇੱਕ ਕੁਐਸਚਨ ਮਾਰਕ ਲੱਗਦਾ ਕਿ ਉਹ ਵੀ ਝੂਠੀਆਂ ਨੇ ਜਾਂ ਇਹ ਕਹਿ ਲਓ ਕਿ ਕਿਤੇ ਨਾ ਕਿਤੇ ਉਹ ਭੰਬਲ ਭੂਸਾ ਪਾਉਣ ਵਾਲੀ ਜਿਹੜੀ ਲਾਈਨ ਹੈਗੀ ਆ ਉਹਨੂੰ ਟੋ ਕਰ ਰਹੀਆਂ ਨੇ। ਸੋ ਜਿਹੜੀਆਂ ਹੁਣ ਇਹ ਤੁਸੀਂ ਉਮੀਦ ਕਰ ਰਹੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੁਬਾਰਾ ਅਪਰੋਚ ਕਰ ਰਹੇ ਹੋ MPs ਦੇ ਥਰੂ ਲੌਬਿੰਗ ਕਰਕੇ ਤੁਸੀਂ ਕੰਪੈਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਜਿਹੜੇ ਡਾਕੂਮੈਂਟਸ ਨੇ ਉਹ ਸਾਹਮਣੇ ਲਿਆਂਦੇ ਜਾਣ, ਤਾਂ ਉਹਦੇ ਵਿੱਚੋਂ ਵੀ ਅਸੀਂ ਕੀ ਆਸ ਰੱਖ ਸਕਦੇ ਹਾਂ ਕਿ ਕੀ ਉਹ ਜੋ ਸੱਚਾਈ ਹੈਗੀ ਹੈ ਉਹ ਰੀਅਲੀ ਉਹ ਦੱਸਣਗੇ ਜਾਂ ਫਿਰ ਜਿਹੜੇ ਕੁਝ ਫੈਕਟਸ ਹੁੰਦੇ ਆ ਵੀ ਤੁਸੀਂ ਲੁਕੋ ਲੈਂਦੇ ਹੋ ਤੇ ਕੁਝ ਦੱਸਦੇ ਹੋ ਤਾਂ ਕਿ ਜਿਹੜਾ ਕੰਪਲੀਟ ਜਿਹੜੀ ਗੱਲ ਹੈ ਉਹ ਸਾਹਮਣੇ ਨਾ ਆ ਸਕੇ। ਸੋ ਇਹਦੇ ਇਸ ਸਾਰੇ ਸਿਚੁਏਸ਼ਨ ਨੂੰ ਦੇਖਦੇ ਹੋਏ ਜਿਹੜੀ ਤੁਹਾਡੀ ਰਣਨੀਤੀ ਹੈਗੀ ਹੈ ਲੀਗਲੀ ਸਿੱਖ ਫੈਡਰੇਸ਼ਨ ਹੋ ਗਈ ਜਾਂ ਜਿਹੜਾ ਨੈਟਵਰਕ ਬਣਿਆ ਹੋਇਆ ਹੈਗਾ ਉੱਥੇ ਅੰਬਰੇਲਾ ਆਰਗੇਨਾਈਜੇਸ਼ਨ, ਉਹਨਾਂ ਦੀ ਲੀਗਲੀ ਕੀ ਰਣਨੀਤੀ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ ਬ੍ਰਿਟਿਸ਼ ਜਿਹੜੀ ਸਰਕਾਰ ਹੈਗੀ ਹੈ ਉਹਦੇ ਨਾਲ ਡੀਲ ਕਰਨ ਦੇ ਲਈ, ਜੇ ਇਹਦੇ ਵਿੱਚ ਕੋਈ ਆਨਾਕਾਨੀ ਹੁੰਦੀ ਹੈ ਜਾਂ ਤੁਹਾਨੂੰ ਦੁਬਾਰਾ ਸਸਪੀਸ਼ਨ ਹੁੰਦਾ ਕਿ ਜੇ ਉਹ ਦੱਸ ਰਹੇ ਆ ਦੈਟ ਇਜ਼ ਨਾਟ ਐਗਜ਼ੈਕਟਲੀ ਦ ਸੇਮ ਜੋ ਵੀ ਉੱਥੇ ਹੋਇਆ ਜਾਂ ਜੋ ਵੀ ਸਾਹਮਣੇ ਆਉਣਾ ਚਾਹੀਦਾ ਸੀਗਾ। ਸਾਡਾ ਸਮਾਂ ਸਮਾਪਤੀ ਦੇ ਵੱਲ ਜਾ ਰਿਹਾ, ਤੁਸੀਂ 2 ਮਿੰਟ ਦੇ ਵਿੱਚ ਸਮ ਅਪ ਕਰੋ ਸਰ। ਭਾਈ ਦੇਖੋ ਇਹ ਸਾਡੇ ਕੋਲ 3 ਸਟ੍ਰੈਟਜੀਆਂ, ਇੱਕ ਤਾਂ ਹੈਗਾ ਪੋਲੀਟੀਕਲ ਸਟ੍ਰੈਟਜੀ ਜਿਹੜੀ ਪੋਲੀਟਿਕਸਾਂ ਥਰੂ ਆਪੋਜੀਸ਼ਨ ਥਰੂ ਪ੍ਰੈਸ਼ਰ ਪਾਉਣਾ ਜੀ, ਦੂਸਰਾ ਹੈਗਾ ਜਿਹੜਾ ਲੀਗਲ ਪੱਖ ਆ, ਤੇ ਤੀਸਰਾ ਹੈਗਾ ਜਿਹੜਾ ਮੀਡੀਆ ਦਾ ਪੱਖ ਹੁੰਦਾ, ਕਿਉਂਕਿ ਸਰਕਾਰਾਂ ਆਮ ਲੋਕਾਂ 'ਚ ਗੱਲ ਜਾਂਦੀ ਨੌਨ ਸਿੱਖਾਂ ਵਿੱਚ ਹੁੰਦੀ ਉਦੋਂ ਫਿਰ ਕਾਫੀ ਅਪਸੈਟ ਜਿਹਾ ਵੀ ਹੁੰਦੇ। ਇਹ ਤਿੰਨਿਆਂ ਦਾ ਤੁਹਾਨੂੰ ਬੈਲੈਂਸ ਰੱਖਣਾ ਪੈਂਦਾ ਜੀ। ਪਰ ਇਸ ਟਾਈਮ ਇੰਨਾ ਫਰਕ ਆ ਵੀ ਜਿਹੜਾ ਵਕੀਲਾਂ ਤੋਂ ਉਹਨਾਂ ਨੂੰ ਚਿੱਠੀ ਗਈ ਆ, ਅਸੀਂ ਉਹਨਾਂ ਨੂੰ ਇਹ ਵੀ ਦੱਸਿਆ ਵੀ ਦੇਖੋ ਅੱਜ ਵੀ ਦੱਸਿਆ ਸੀ ਸਾਡੇ ਨਾਲ ਬੈਠ ਕੇ ਗੱਲ ਕਰੋ, ਕਿਉਂਕਿ ਦੇਖੋ ਅਸਲੀ ਤਾਂ ਆਪਾਂ ਨੂੰ ਪਤਾ ਵੀ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਜੋ ਕੁਛ ਹੋਇਆ ਉਹ ਕੀਤਾ ਤਾਂ ਇੰਡੀਆ ਨਹੀਂ ਹੈ ਜੀ, ਇਹਨਾਂ ਦੀ ਤਾਂ ਮਾਤੀ ਸੀ। ਪਰ ਦੂਸਰੇ ਪਾਸੇ ਜਿਹੜਾ ਆਪਣਾ ਲੌਂਗ ਸਟੈਂਡਿੰਗ ਡਿਮਾਂਡ ਆ ਵੀ ਸਿੱਖਾਂ ਨਾਲ ਇੰਡੀਆ ਸਰਕਾਰ ਨੇ ਕੀਤਾ, ਜੈਨੋਸਾਈਡ ਹੋਇਆ, ਅਸੀਂ ਚਾਹੁੰਦੇ ਵੀ ਇੱਥੇ ਦੀ ਸਰਕਾਰ ਸਾਨੂੰ ਵੀ ਦੱਸੇ ਵੀ ਸਿੱਖਾਂ ਦੇ ਤੌਰ ਤੇ ਵੀ ਸਾਡੀ ਕੀ ਮਦਦ ਕਰ ਸਕਦੀ ਆ ਜੀ। 20 ਸਾਲ ਪਹਿਲਾਂ ਇਹਨਾਂ ਨੇ ਗਲਤੀਆਂ ਕੀਤੀਆਂ, ਮੰਨ ਲੈਣ ਅਸੀਂ ਗਲਤੀਆਂ ਕੀਤੀਆਂ ਵੀ ਸਾਨੂੰ ਇੰਡੀਆ ਨੂੰ ਜਵਾਬ ਦੇਣਾ ਚਾਹੀਦਾ ਸੀ। ਜਦੋਂ ਕਿਹਾ ਵੀ ਅਸੀਂ ਦਰਬਾਰ ਸਾਹਿਬ ਤੇ ਹਮਲਾ ਕਰਨਾ, ਇਹ ਕਹਿੰਦੇ ਸੀ ਬਿਲਕੁਲ ਤੁਹਾਨੂੰ ਨਹੀਂ ਐਡਵਾਈਸ ਦੇਣਾ ਕਿ ਉਹ ਧਾਰਮਿਕ ਜਗ੍ਹਾ ਹੈ ਉੱਥੇ ਤੁਹਾਨੂੰ ਨਹੀਂ ਹਮਲਾ ਕਰਨਾ ਚਾਹੀਦਾ, ਪਰ ਇਹਨਾਂ ਨੇ ਸਲਾਹ ਦਿੱਤੀ, ਕਮਾਉਣਾ ਸਲਾਹ ਲਈ ਨਹੀਂ ਲਈ ਉਹ ਵੱਖਰੀ ਚੀਜ਼ ਹੈ। ਹੁਣ ਜਦੋਂ ਇਹ ਐਡੀਸ਼ਨਲ ਗੱਲਾਂ ਆਉਂਦੀਆਂ ਕਿ ਤੁਸੀਂ ਉਸੇ ਦਿਨਾਂ 'ਚ ਰੁਕੇ ਨਹੀਂ, ਤੁਸੀਂ ਫੇਰ ਦੁਬਾਰਾ ਉਹਨਾਂ ਨੂੰ ਮਦਦ ਕਰਦੇ ਸੀ,
ਜੀ ਬਿਲਕੁਲ ਇਹਨਾਂ ਲਈ ਇਹ ਬਹੁਤ ਮੁਸ਼ਕਲ ਹੈ ਡਿਫੈਂਡ ਕਰਨਾ, ਪਰ ਲੀਗਲ ਪੱਖ ਉਹ ਸਾਨੂੰ ਰੱਖਣਾ ਪੈਣਾ ਕਰਕੇ ਆਉਣ ਵਾਲੇ ਸਮੇਂ ਵਿੱਚ ਇੱਕ ਚਿਰ ਵੀ ਬਹੁਤ ਲੱਗਦਾ ਹੁੰਦਾ, ਪਰ ਅਸੀਂ ਚਾਹੁੰਦੇ ਹਾਂ ਵੀ ਸ਼ਾਇਦ ਜੇ ਸਾਨੂੰ ਇੰਡੀਪੈਂਡੈਂਟ ਪਬਲਿਕ ਇਨਕੁਆਇਰੀ ਤੱਕ ਜਾਣਾ ਪਿਆ, ਜਿਹੜਾ ਜੱਜ ਉਹ ਫਿਰ ਡਿਮਾਂਡ ਕਰ ਸਕਦਾ ਉਹ ਫਾਈਲਾਂ। ਉਹ ਸਿਰਫ ਇਹ ਨਹੀਂ ਹੁੰਦੇ ਵੀ ਇਹਨਾਂ ਨੇ ਆਪਣੀ ਮਰਜ਼ੀ ਨਾਲ ਕਰਨੀਆਂ, ਉਹ ਫਿਰ ਕਰੂਗਾ ਡਿਮਾਂਡ, ਉਹ ਫਿਰ ਆਪ ਦੇਖਣਗੇ ਤਾਂ ਉਹਨਾਂ ਫਿਰ ਰਿਪੋਰਟ ਉਹ ਵਿਟਨੈਸ ਵੀ ਸਕਦੇ ਹੋਏ ਫਿਰ ਰਿਪੋਰਟ ਵੀ ਪੇਸ਼ ਕਰਦੇ। ਪਰ ਅਸੀਂ ਚਾਹੁੰਦੇ ਹਾਂ ਉੱਥੇ ਤੱਕ ਜਾਣ ਨਾਲ ਪਹਿਲੋਂ ਇੱਥੇ ਦੀ ਸਰਕਾਰ ਨਾਲ ਬੈਠ ਕੇ, ਸਾਡੇ ਵਕੀਲਾਂ ਨਾਲ ਬੈਠ ਕੇ ਸਾਡੇ ਨਾਲ ਸੋਰਟ ਆਊਟ ਕਰਨ ਇਹਦੇ ਵਿੱਚ ਅਸਲੀ ਕਿੰਨਾ ਹੈਗਾ ਵੀ ਕਿੰਨੀ ਛੇਤੀ ਉਹ ਬਾਹਰ ਇਨਫੋਰਮੇਸ਼ਨ ਕੱਢ ਸਕਦੇ ਆ, ਨਹੀਂ ਤਾਂ ਜੱਜ ਲੈਡ ਇਨਕੁਆਇਰੀ ਤਾਂ ਹੈਗੀ। ਜੀ ਦਮਿੰਦਰਜੀਤ ਸਿੰਘ ਜੀ, ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਜਿਹੜੀਆਂ ਲੇਟੈਸਟ ਅਪਡੇਟਸ ਹੈਗੀਆਂ ਨੇ ਇਸ ਕੇਸ ਦੇ ਉੱਪਰ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਸਮਾਂ ਕੱਢਿਆ। ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਕੱਲ੍ਹ ਨੂੰ ਫਿਰ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।